ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਤੇ ਸਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰ ਨੇ ਜਿੱਦਾਂ ਤੁਸੀਂ ਸਪੈਸ਼ਲੀ ਆਏ ਹੋ ਹਾਂਜੀ। ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ, ਕੀ ਕਹਿਣਾ ਚਾਹੋਗੇ? ਦੇਖੋ ਜੀ ਜਿਹੜੀ ਸਟਾਕਟਨ ਦੀ ਧਰਤੀ ਆ ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਬਹੁਤ ਇਤਿਹਾਸਕ ਗੁਰਦੁਆਰਾ ਹੈ ਕਿਉਂਕਿ ਇਹ ਪਹਿਲਾ ਗੁਰਦੁਆਰਾ ਜਿਹੜਾ ਅਮਰੀਕਾ 'ਚ ਕਾਇਮ ਹੋਇਆ ਔਰ ਇਹ ਗਦਰੀ ਬਾਬਿਆਂ ਦੀ ਧਰਤੀ ਹੈ ਜਿੱਥੇ ਇੱਕ ਸਦੀ ਪਹਿਲਾਂ ਗਦਰੀ ਬਾਬੇ ਇੱਥੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਜਿਹੜਾ ਬ੍ਰਿਟਿਸ਼ ਸਾਮਰਾਜ ਸੀ ਉਹਦੇ ਖਿਲਾਫ ਸਟਰਗਲ ਕਰਨ ਲਈ ਇੱਥੋਂ ਪੰਜਾਬ 'ਚ ਗਏ ਸੀ ਔਰ ਇਸ ਵਾਸਤੇ ਸਾਨੂੰ ਇਹ ਗੁਰਦੁਆਰਾ ਯਾਦ ਦਿਵਾਉਂਦਾ ਹੈ ਕਿ ਸਿੱਖਾਂ ਦੀਆਂ ਕਿੰਨੀਆਂ ਕੁ ਸੇਵਾਵਾਂ ਨੇ ਹਿਊਮਨ ਰਾਈਟਸ ਲਈ, ਧਰਤੀ ਦੀ ਆਜ਼ਾਦੀ ਲਈ। ਇਹ ਹੋਰ ਗੱਲ ਹੈ ਕਿ ਸਿੱਖ ਅੱਜ ਆਪੀ ਹਿੰਦੁਸਤਾਨ ਦੇ ਨਕਸ਼ੇ 'ਚ ਕੈਦ ਨੇ ਪਰ ਇਹ ਧਰਤੀ ਜਿਹੜੀ ਆ ਉਹ ਸਪਿਰਿਟ ਰੱਖਦੀ ਹੈ ਕਿ ਖਾਲਸਾ ਪੰਥ ਦੀ ਜਿਹੜੀ ਸਾਜਣਾ ਦੀ ਸਪਿਰਿਟ ਸੀ ਉਹਨੂੰ ਲੈ ਕੇ ਹੀ ਇੱਥੋਂ ਗਦਰੀ ਬਾਬੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਗਏ ਸੀ। ਖਾਲਸਾ ਸਾਜਣਾ ਦਿਵਸ ਤੇ ਅਸੀਂ ਵਧਾਈਆਂ ਤਾਂ ਦਿੰਦੇ ਹੀ ਆ ਕੌਮ ਨੂੰ ਪਰ ਮੈਂ ਨਾਲ ਹੀ ਨਾਲ ਕੌਮ ਨੂੰ ਇਹ ਯਾਦ ਦਿਵਾਉਣਾ ਚਾਹਾਂਗਾ ਕਿ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਉਹਦਾ ਜਿਹੜਾ ਮੁੱਖ ਆਧਾਰ ਸੀ ਉਹ ਇਹ ਸੀ ਕਿ ਖਾਲਸਾ ਜਿਹੜਾ ਵਾ ਉਹ ਆਪਣਾ ਰਾਜ ਕਾਇਮ ਕਰੇ ਔਰ ਖਾਲਸਾ ਰਾਜ ਦੀ ਜਿੰਦਰ ਪ੍ਰਾਪਤੀ ਨਹੀਂ ਹੁੰਦੀ ਉਨੀ ਦੇਰ ਤੱਕ ਗੁਰੂ ਸਾਹਿਬ ਦਾ ਆਸ਼ਾ ਜਿਹੜਾ ਵਾ ਉਹ ਪੂਰਾ ਨਹੀਂ। ਗੁਰੂ ਸਾਹਿਬ ਨੇ ਜਿਹੜਾ ਕਿਹਾ ਕਿ ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ ਸਦਾ ਰੱਖੇ ਮੇਰੀ ਗੁਰਿਆਈ। ਸੋ ਇਹ ਜਿਹੜਾ ਖਾਲਸਾ ਦਾ ਸਾਜਣਾ ਇਹ ਕੋਈ ਆਮ ਜਿਹੀ ਸ਼ੈ ਨਹੀਂ ਹੈਗੀ। ਹਿਊਮਨ ਇਕੁਐਲਿਟੀ ਦੀ ਗੱਲ ਅੱਜ ਅਸੀਂ 21ਵੀਂ ਸਦੀ 'ਚ ਕਰਨੇ ਆ। ਗੁਰੂ ਸਾਹਿਬ ਨੇ ਜਿਸ ਤਰ੍ਹਾਂ ਮੁਖਤਲਿਫ ਰੰਗਾਂ ਵਰਨਾਂ ਤੇ ਲੋਕਾਂ ਨੂੰ ਇਕੱਠਾ ਕੀਤਾ ਔਰ ਉਹ ਪੰਜ ਪਿਆਰਿਆਂ ਦੀ ਜਿਹੜੀ ਨਿਸ਼ਕਾਮਤਾ ਵਾ ਔਰ ਉਹਨਾਂ ਦੇ ਵਿੱਚ ਜਿਹੜੀ ਕੁਰਬਾਨੀ ਦਾ ਜਜ਼ਬਾ ਵਾ ਅੱਜ ਸਾਨੂੰ ਉਹ ਆਪਣੇ ਅੰਦਰ ਖੋਜਣ ਦੀ ਲੋੜ ਹੈ ਕਿ ਪੰਥ ਦੇ ਸਾਜਣ ਦੇ ਸਮੇਂ ਜਿਹੜਾ ਜਜ਼ਬਾ ਪੰਜ ਪਿਆਰਿਆਂ ਨੇ ਦਿਖਾਇਆ ਕਿ ਉਹ ਸਾਡੇ 'ਚ ਹੈ। ਸੋ ਇਹ ਜਿਹੜਾ ਖਾਲਸਾ ਸਾਜਣਾ ਦਿਵਸ ਹੈ ਇਹਨੂੰ ਮਨਾਉਣ ਦੇ ਨਾਲ ਸਾਨੂੰ ਉਹ ਸਪਿਰਿਟ ਵੀ ਯਾਦ ਰੱਖਣੀ ਚਾਹੀਦੀ ਹੈ। ਪਰ ਮੈਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਹਾਲ ਦੀ ਘੜੀ 'ਚ ਦੇਖੋ ਕਿ ਖਾਲਸਾ ਪੰਥ ਦਾ ਵਿੱਚ ਜਿਹੜਾ ਜਜ਼ਬਾ ਵਾ ਗੁਰੂ ਸਾਹਿਬ ਦਾ ਬਖਸ਼ਿਆ ਬਲ ਆ ਉਹ ਇਸ ਕਦਰ ਆ ਕਿ ਅਸਾਂ ਦੇਖਿਆ ਕਿ ਹੁਣ ਹੀ 13-14 ਮਹੀਨੇ ਖਾਲਸਾ ਪੰਥ ਨੇ ਜਿਹੜਾ ਸੰਘਰਸ਼ ਕੀਤਾ ਔਰ ਮੋਦੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ 1 ਇੰਚ ਨਹੀਂ ਹਿੱਲਣ ਨੂੰ ਤਿਆਰ, ਉਹਨਾਂ ਨੂੰ ਗੋਡੇ ਟੇਕਣੇ ਪਏ। ਫਿਰ ਜਿਹੜਾ ਮਹਾਮਾਰੀ ਦੇ ਵਿੱਚ ਖਾਲਸਾ ਪੰਥ ਨੇ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਦਾਨ ਹੈ ਜਿਹੜਾ ਸਭ ਦੀ ਸੇਵਾ ਦਾ, ਉਹਨੂੰ ਰੱਖ ਕੇ ਜਿਹੜਾ ਮਹਾਮਾਰੀ 'ਚ ਖਾਸ ਤੌਰ 'ਤੇ ਇੱਥੇ ਵੈਸਟ ਦੇ ਵਿੱਚ ਜਿਹੜੀ ਕੋਵਿਡ ਦੀ ਸੇਵਾ ਹੋਈ ਆ ਔਰ ਉਹਦੇ ਨਾਲ ਸਿੱਖੀ ਦਾ ਨਾਂ ਹੋਰ ਉੱਚਾ ਹੋਇਆ, ਉਹ ਬਹੁਤ ਮਾਣਯੋਗ ਗੱਲ ਹੈ। ਔਰ ਜਿਹੜੀ ਖਾਸ ਇਸ ਸਾਲ ਖਾਲਸਾ ਸਾਜਣਾ ਦਿਵਸ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜਾ ਹੈ ਉਹ ਖਾਲਸਾ ਨੂੰ ਉਹ ਵਧਾਈ ਦਿੱਤੀ ਹੈ। ਅਮਰੀਕੀ ਜਿਹੜਾ ਪ੍ਰੈਜ਼ੀਡੈਂਟ ਆ ਉਹ ਇਸ ਵਕਤ ਲੀਡਰ ਆਫ ਦਾ ਵਰਲਡ ਆ, ਉਹਨੇ ਖਾਲਸਾ ਦੀ ਜਿਹੜਾ ਹੈ ਪੋਟੈਂਸ਼ੀਅਲ ਨੂੰ ਰੈਕਗਨਾਈਜ਼ ਕੀਤਾ ਔਰ ਅਮਰੀਕਨ ਕਾਂਗਰਸ 'ਚ ਇੱਕ ਸਪੈਸ਼ਲ ਮਤਾ ਲਿਆਇਆ ਗਿਆ ਹੈ ਜਿਹਦੇ ਵਿੱਚ ਖਾਲਸਾ ਪੰਥ ਦੀ ਜਿਹੜੀ ਕੰਟਰੀਬਿਊਸ਼ਨ ਹੈ ਅਮਰੀਕਾ ਵਾਸਤੇ ਔਰ ਵਰਲਡ ਵਾਸਤੇ ਉਹ ਰੈਕਗਨਾਈਜ਼ ਕੀਤੀ ਗਈ, ਜਿਹੜੀ ਬੜੀ ਮਾਣਯੋਗ ਗੱਲ ਹੈ। ਔਰ ਸਾਨੂੰ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹ ਕੰਮ ਐਡੇ ਸੌਖੇ ਨਹੀਂ ਹੁੰਦੇ। ਅਮਰੀਕਨ ਪਾਰਲੀਮੈਂਟ 'ਚ ਮਤਾ ਹੋਰ ਕਿਸੇ ਕੌਮ ਦਾ ਕਿਉਂ ਨਹੀਂ ਆਇਆ? ਈਦ ਆਉਂਦੀ ਆ, ਜਿਊਜ਼ ਦੇ ਕਈ ਦਿਨ ਆਉਂਦੇ ਆ ਪਰ ਇੱਦਾਂ ਦੇ ਉਹਨਾਂ ਦੇ ਸਾਜਣਾ ਦਿਵਸ ਦੇ ਉੱਤੇ ਮਤੇ ਨਹੀਂ ਆਉਂਦੇ। ਇਹਦੇ ਵਿੱਚ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਔਰ ਅਮਰੀਕਨ ਸਿੱਖ ਕਾਕਸ ਕਮੇਟੀ ਔਰ ਸਾਡੇ ਹੋਰ ਜਿਹੜੇ ਸਾਡੇ ਦੋਸਤ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਔਰ ਮੈਂ ਖਾਸ ਤੌਰ ਤੇ TV 84 ਨੂੰ ਵੀ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਤੁਹਾਡਾ ਇਸ ਸਾਲ 10 ਸਾਲ ਪੂਰੇ ਹੋ ਜਾਣੇ ਆ ਕਿ ਜਿਸ ਤਰ੍ਹਾਂ ਚੈਨਲ ਤੇ ਬਹੁਤ ਸਾਰੇ ਆ ਜਿਹੜੇ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਦਿਖਾਉਂਦੇ ਆ, ਕੋਈ ਪੰਜਾਬੀਅਤ ਦੀ ਗੱਲ ਕਰ ਰਿਹਾ ਪਰ ਜੇ ਖਾਲਸਾ ਪੰਥ ਦੀ ਕੋਈ ਆਵਾਜ਼ ਇੱਕ ਵਾਹਿਦ ਚੈਨਲ ਹੈ ਪੂਰੀ ਦੁਨੀਆ 'ਚ ਉਹ TV 84 ਆ ਔਰ ਇਹਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ TV 84 ਨੂੰ ਇੰਟਰਨਲੀ ਔਰ ਐਕਸਟਰਨਲੀ। ਬਹੁਤ ਸਾਰੀ ਜਿਹੜੀਆਂ ਜ਼ੁਲਮੀ ਸਰਕਾਰਾਂ ਹੁੰਦੀਆਂ ਹਮੇਸ਼ਾ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੀਆਂ ਔਰ ਸਿੱਖ ਕੌਮ ਦੀ ਉਹਨਾਂ ਨੇ ਆਵਾਜ਼ ਦਬਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ। ਇੰਡੀਆ 'ਚ ਬਲੌਕ ਕੀਤਾ ਹੋਇਆ ਪਰ ਉਹ ਕਹਿੰਦੇ ਆ ਨਾ ਕਿ ਜਿਹੜਾ ਆਪਾਂ ਅਰਦਾਸ ਵੀ ਕਰੀਦੀ ਆ ਔਰ ਜਿਹੜਾ ਨਾਅਰਾ ਵੀ ਲਾਈਦਾ ਵੀ ਟਰੂਥ ਟ੍ਰਾਇੰਫਸ। ਔਰ 10 ਸਾਲ ਤੱਕ ਜਿਸ ਨਿਸ਼ਕਾਮਤਾ ਨਾਲ TV 84 ਨੇ ਸੰਗਤ ਦੀ ਸੇਵਾ ਕੀਤੀ ਆ ਔਰ ਸਿੱਖਾਂ ਦੀ ਵਿਚਾਰਧਾਰਾ ਨੂੰ ਦੇਖੋ, ਜਿਹੜਾ ਖਾਲਸਾ ਪੰਥ ਦੀ ਸਾਜਣਾ ਵਾ ਉਹ ਇੱਕ ਵਿਚਾਰਧਾਰਾ ਵਾ ਔਰ ਜੇ ਤੁਹਾਡੀ ਉਹ ਸਪਿਰਿਟ ਮੌਜੂਦ ਹੈ, ਤੁਹਾਡੀ ਆਈਡੀਓਲੋਜੀ ਕਾਇਮ ਹੈ ਤੇ ਤਾਂ ਹੀ ਕੌਮ ਅੱਗੇ ਚੱਲ ਸਕਦੀ ਹੈ। ਸੋ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਤੇ ਨਾਲ ਹੀ ਸਮੁੱਚੇ ਖਾਲਸਾ ਪੰਥ ਨੂੰ ਕਿ ਅੱਜ ਅਸੀਂ ਖਾਲਸਾ ਸਾਜਣਾ ਦਿਵਸ ਮਨਾ ਰਹੇ ਹਾਂ। ਆਖਰ 'ਚ ਇਹੀ ਬੇਨਤੀ ਹੈ ਕਿ ਖਾਲਸਾ ਪੰਥ ਨੂੰ ਸਾਜਣ ਦਾ ਜਿਹੜਾ ਗੁਰੂ ਸਾਹਿਬ ਦਾ ਮਕਸਦ ਸੀ ਉਹ ਨਾ ਭੁੱਲੋ ਔਰ ਉੱਤੇ ਪਹਿਰਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।